ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਸ਼ਾਮ ਦੇ ਬੁਲੇਟਿਨ ਦੇ ਵਿੱਚ ਜੀ ਨੂੰ ਸਵਾਗਤ ਹੈ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਆਈਫੋਨ ਐਂਡਰੋਇਡ ਦੀ ਐਪਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 2 ਤਰੀਕ ਆ, ਦਿਨ ਵੀਰਵਾਰ ਆ, ਅਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰ ਸਹਿਯੋਗੀ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ ਜਿਹੜਾ ਜੀ ਉਹ ਤੁਸੀਂ ਕਾਲ ਕਰ ਸਕਦੇ ਹੋ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਅਮਰਜੀਤ ਸਿੰਘ ਫਰੈਜ਼ਨੋ, ਬਲਦੇਵ ਸਿੰਘ ਨਾਗਰਾ ਮੰਟੀਕਾ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਮਨਜੀਤ ਸਿੰਘ ਫਰੀਮਾਉਂਟ, ਮੱਖਣ ਸਿੰਘ ਮਾਨ ਵਿਸਕਾਂਸਨ, ਅਮਨਦੀਪ ਸਿੰਘ ਬਰਾੜ ਵਰਜੀਨੀਆ, ਰਜਿੰਦਰ ਚੌਹਾਨ ਬੇਕਰਸਫੀਲਡ, ਭਵਨ ਸਿੰਘ ਗੌਰਵ ਸਿੰਘ ਸਹੋਤਾ ਯੂਬਾ ਸਿਟੀ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਜਗਤਾਰ ਸਿੰਘ, ਗੁਲਜ਼ਾਰ ਸਿੰਘ ਔਲਖ ਟਰੱਕਿੰਗ ਫਰੈਜ਼ਨੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ ਨੰਬਰ 408 722 7698 ਦੇ ਉੱਤੇ ਜੀ। ਅੱਜ ਦੀਆਂ ਖਬਰਾਂ ਵੱਲ ਆਈਏ। ਕਹਿੰਦੇ ਵੀ ਪਹਿਲੀ ਖਬਰ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ ਕਹਿੰਦੇ ਵੀ ਜਿਹੜੇ ਸਦਾਈ ਆ ਨਾ ਉਹ ਜੰਮਦੇ ਨਹੀਂ ਹੁੰਦੇ, ਸਦਾਈ ਦੁਨੀਆ 'ਚ ਹੀ ਹੁੰਦੇ ਆ। ਅਲਬਾਮਾ ਤੋਂ ਖਬਰ ਆ ਰਹੀ ਆ ਵੀ ਅਲਬਾਮਾ ਦੇ ਵਿੱਚ ਉੱਥੇ ਦੇ ਜਿਹੜੇ ਕਾਲਜ ਸਟੂਡੈਂਟ ਸੀਗੇ ਉਹਨਾਂ ਨੇ COVID-19 ਪਾਰਟੀਆਂ ਕੀਤੀਆਂ। ਉਹਦੇ ਵਿੱਚ ਉਹਨਾਂ ਨੇ ਜਿਹੜਾ ਆ ਇਨਾਮ ਰੱਖਿਆ ਵੀ ਕਿਹੜੇ ਬੰਦਾ ਜਿਹੜਾ ਆ ਉਹ ਸਿੱਕ ਹੋਊਗਾ ਕਰੋਨਾ ਵਾਇਰਸ ਤੋਂ। ਸੋ ਦੇਖੋ ਟੁਸਕਾਲੂਸਾ ਜਿਹੜਾ ਹੈਗਾ ਅਲਬਾਮਾ ਦੇ ਵਿੱਚ, ਉੱਥੇ ਦੇ ਜਿਹੜੇ ਸਿਟੀ ਕਾਉਂਸਲਰ ਸੋਨੀਆ ਮੈਕਿੰਸਟਰੀ ਆ ਉਹਨਾਂ ਨੇ ਦੱਸਿਆ ਵੀ ਜਿਹੜੇ ਸਟੂਡੈਂਟਸ ਆ ਕਾਲਜ ਦੇ ਉਹਨਾਂ ਨੇ ਵੱਖ-ਵੱਖ ਟਾਈਮ ਦੇ ਉੱਤੇ ਵੱਡੀਆਂ ਜਿਹੜੀਆਂ ਘਰਾਂ ਦੇ ਵਿੱਚ ਪਾਰਟੀਆਂ ਕੀਤੀਆਂ ਵੀ ਕੋਈ ਕਿਸੇ ਦੀ ਪਰਵਾਹ ਨਹੀਂ ਕੀਤੀ ਹੈਗੀ। ਅਲਬਾਮਾ ਦੇ ਵਿੱਚ ਹੁਣ ਤੱਕ 39,000 ਤੋਂ ਵੱਧ ਕਰੋਨਾ ਵਾਇਰਸ ਦੇ ਕੇਸ ਹੋ ਚੁੱਕੇ ਆ ਅਤੇ 1000 ਤੋਂ ਵੱਧ ਜਿਹੜੀਆਂ ਮੌਤਾਂ ਹੋ ਚੁੱਕੀਆਂ ਆ ਜੀ। ਅੱਜ ਅਮਰੀਕਾ ਦੇ ਵਿੱਚ ਰਿਕਾਰਡ ਤੋੜ ਆਂਕੜਾ ਇੱਕ ਵਾਰੀ ਫੇਰ ਜਿਹੜਾ ਰਿਹਾ। ਕੱਲ੍ਹ 52,799 ਲੋਕ ਕਰੋਨਾ ਵਾਇਰਸ 'ਤੇ ਪੋਜ਼ੀਟਿਵ ਆਏ ਸੀ ਅਤੇ ਅੱਜ ਅਮਰੀਕਾ 'ਚ ਉਹ ਆਂਕੜਾ ਵੀ ਪਾਰ ਹੋ ਕੇ 55,220 ਨਵੇਂ ਕਰੋਨਾ ਵਾਇਰਸ ਦੇ ਕੇਸ ਜਿਹੜੇ ਉਹ ਸਾਹਮਣੇ ਆਏ ਆ। ਅਮਰੀਕਾ ਦੇ ਜਦੋਂ ਤੋਂ ਇਹ ਕਰੋਨਾ ਵਾਇਰਸ ਦੇ ਆਂਕੜੇ ਇਕੱਠੇ ਕੀਤੇ ਜਾ ਰਹੇ ਆ, ਇਹ ਹੁਣ ਤੱਕ ਦਾ ਸਭ ਤੋਂ ਵੱਡਾ ਆਂਕੜਾ ਆ ਅਤੇ ਜਿਸ ਰਫਤਾਰ ਦੇ ਨਾਲ ਹਰਜੋਤ ਸਿੰਘ ਜੀ ਵੱਧ ਰਿਹਾ, ਲੱਗਦਾ ਹੈ ਰੋਜ਼ਾਨਾ ਹੀ ਇਹਨਾਂ ਆਂਕੜਿਆਂ ਨੂੰ ਪਾਰ ਕਰੂਗਾ। ਅਮਰੀਕਾ ਦੇਖੋ, ਫਰਾਂਸ, ਸਪੇਨ, ਇਟਲੀ, ਇਹਨਾਂ ਸਾਰੇ ਮੁਲਕਾਂ ਨੇ ਐਕਚੁਅਲ ਦੇ ਵਿੱਚ ਕਰਵ ਨੂੰ ਫਲੈਟ ਕਰਤਾ, ਥੱਲੇ ਤੱਕ ਲੈ ਆਂਦਾ। ਉੱਥੇ ਜੇ ਹੁਣ ਦੇਖਿਆ ਜਾਓ ਕਿਤੇ 100 ਕਿਤੇ 20 ਕਿਤੇ 50 ਇੰਨੇ ਕੇਸ ਰੋਜ਼ ਦੇ ਜਿਹੜੇ ਆ ਉਹ ਆ ਰਹੇ ਨੇ, ਜ਼ਿਆਦਾ ਨਹੀਂ ਆ। ਅਤੇ ਅਮਰੀਕਾ ਦੇ ਵਿੱਚ ਜਿਹੜਾ 30-35 ਹਜ਼ਾਰ ਦੇ ਉੱਤੇ ਇੱਕ ਟਾਈਮ ਦੇ ਉੱਤੇ ਸਭ ਤੋਂ ਉੱਤੇ ਗਿਆ ਸੀ, ਫਿਰ ਥੋੜ੍ਹਾ ਜਿਹਾ ਘਟਿਆ ਅਤੇ ਉਹ ਨਾਲ ਦੇ ਨਾਲ ਹੀ ਫੇਰ ਵਧਾ ਲਿਆ। ਸਾਰਾ ਕੁਛ ਅੱਗ ਲੱਗੀ ਪਈ ਹੈ, ਲੋਕਾਂ ਨੂੰ ਬਾਹਰ ਜਾਣਾ ਅਤੇ ਹੁਣ ਜਦੋਂ ਬਾਅਦ ਦੇ ਵਿੱਚ ਹਸਪਤਾਲਾਂ 'ਚ ਹੋਣਾ ਅਤੇ ਫਿਰ ਕਿਸੇ ਨੇ ਕਹਿਣਾ ਉਹ ਜੀ ਸਾਡਾ ਇਲਾਜ ਨਹੀਂ ਹੋਣ ਦਿਆ, ਸਾਨੂੰ ਆਹ ਸਮੱਸਿਆ ਆ, ਸਾਨੂੰ ਉਹ ਸਮੱਸਿਆ ਆ। ਸਮਝ ਨਹੀਂ ਆਉਂਦੀ ਕੀ ਬਣੂਗਾ। ਉੱਤੋਂ ਤੁਸੀਂ ਜਿਹੜੀ ਖਬਰ ਦੱਸੀ ਵੀ ਸਪੈਸ਼ਲ ਪਾਰਟੀਆਂ ਕਰ ਰਹੇ ਵੀ ਕੌਣ ਜਿਹੜਾ ਜੀ ਬਿਮਾਰ ਹੋਊਗਾ, ਇਹ ਪਤਾ ਨਹੀਂ ਹੈ। ਆਖੇ ਇਹਨਾਂ ਨੂੰ ਕੀ ਆ, ਜਿਹਨਾਂ ਦੇ ਪਰਿਵਾਰਾਂ ਦੇ ਜੀਅ ਜਿਹੜੇ ਚਲੇ ਗਏ ਆ ਉਹਨਾਂ ਨੂੰ ਪੁੱਛ ਕੇ ਦੇਖੋ, 1.25 ਲੱਖ ਤੋਂ ਵੱਧ ਅਮਰੀਕੀ ਹੁਣ ਤੱਕ ਮਰ ਚੁੱਕਾ ਆ। ਇਹ ਨਹੀਂ ਆ, ਬਿਮਾਰ ਨਹੀਂ ਆ, ਕੁਛ ਨਹੀਂ ਆ, ਉਹ ਦੇ ਆਰ ਗੌਨ, ਉਹ ਹੈ ਨਹੀਂ ਹੈ ਇਸ ਦੁਨੀਆ ਦੇ ਵਿੱਚ। ਸੋ ਇੱਦਾਂ ਦੇ ਜਿਹੜੀਆਂ ਨਾ ਪੁੱਠੀਆਂ ਚੀਜ਼ਾਂ ਬਾਰੇ ਜਿਹੜਾ ਉਹ ਨਾ ਸੋਚੋ, ਇਸ ਨੂੰ ਜਿਹੜਾ ਧਿਆਨ ਦੇ ਨਾਲ ਗੰਭੀਰਤਾ ਦੇ ਨਾਲ ਲਓ, ਨਹੀਂ ਤਾਂ ਹਾਲਾਤ ਬਹੁਤ ਮਾੜੇ ਹੋਣੇ ਆ। ਫਲੋਰੀਡਾ ਦੇ ਵਿੱਚ ਅੱਜ 10,000 ਆਂਕੜਾ ਜਿਹੜਾ ਆਇਆ ਆ ਨਵੇਂ ਕੇਸਾਂ ਦਾ। ਇਹ ਕਈ ਵਾਰੀ ਕਿਸੇ ਮੁਲਕ ਦਾ ਇੰਨਾ ਆਂਕੜਾ ਨਹੀਂ ਹੁੰਦਾ ਵੀ ਪੂਰਾ ਜਿਹੜਾ ਇੱਕ ਸੂਬੇ ਦੇ ਵਿੱਚੋਂ ਜਿਹੜਾ ਉਹ ਆ ਰਿਹਾ। ਬੁੱਧਵਾਰ ਨੂੰ 6500 ਸੀਗਾ ਅਤੇ ਅੱਜ ਜਿਹੜਾ 10,000 ਦਾ ਆਂਕੜਾ ਜਿਹੜਾ ਉਹ ਪਾਰ ਕਰ ਗਿਆ ਆ। ਉੱਧਰ ਟੈਕਸਸ ਦੇ ਗਵਰਨਰ ਗ੍ਰੈਗ ਐਬਟ ਆ, ਉਹਨਾਂ ਨੇ ਸਟੇਟ ਵਾਈਡ ਜਿਹੜੇ ਮਾਸਕ ਪਾਉਣ ਨੂੰ ਲੈ ਕੇ ਤਰਜੀਹ ਦਿੱਤੀ ਆ। ਕਹਿੰਦੇ ਜਿਸ ਵੀ ਕਿਸੇ ਵੀ ਕਾਊਂਟੀ ਦੇ ਵਿੱਚ 20 ਜਾਂ ਉਸ ਤੋਂ ਵੱਧ ਪੋਜ਼ੀਟਿਵ ਕੇਸ ਹੈਗੇ ਨੇ COVID-19 ਦੇ, ਉੱਥੇ ਉਹਨਾਂ ਸਾਰੇ ਕਾਊਂਟੀ ਵਾਲਿਆਂ ਨੂੰ ਮਾਸਕ ਪਾਉਣੇ ਪੈਣੇ ਆ। ਇੱਥੇ ਦਾ ਹੀ ਜਿਹੜਾ ਲਿeutenant ਗਵਰਨਰ ਸੀ ਉਹ ਕਹਿੰਦਾ ਕੋਈ ਨਹੀਂ, ਬੁੜਿਆਂ ਨੂੰ ਜਾਣ ਦਿਓ, ਫਿਰ ਕੀ ਹੋਇਆ, ਉਹ ਆਪਣੀ ਜਾਨ ਦੀ ਬਲੀ ਦੇ ਦੇਣਗੇ ਅਤੇ ਹੁਣ ਮਾਸਕ ਪਾਉਣ ਦੇ ਉੱਤੇ ਆਏ ਕਿ ਨਹੀਂ ਆ। ਜੇ ਇਹੀ ਕੰਮ ਆਪਾਂ ਪਹਿਲੋਂ ਕਰ ਲੈਂਦੇ ਅਤੇ ਫਿਰ ਇਹ ਇੱਦਾਂ ਦੀਆਂ ਨੌਬਤਾਂ ਜਿਹੜੀਆਂ ਉਹ ਨਹੀਂ ਸੀ ਆਉਣੀਆਂ। ਭਾਈ ਧਿਆਨ ਦਿਓ। ਜਿਹੜੇ ਕੈਲੀਫੋਰਨੀਆ ਦੇ ਵਿੱਚ ਵੀ ਕੇਸ ਵੱਧ ਰਹੇ ਨੇ, ਜਾਂ 4 ਜੁਲਾਈ ਵੀ ਆ ਗਈ ਇਸ ਵੀਕਐਂਡ ਦੇ ਉੱਤੇ। ਹੁਣ ਛਾਲਾਂ ਮਾਰਦੇ ਹੋਏ ਬਾਹਰ ਨੂੰ ਨਾ ਭੱਜੇ ਜਾਇਓ ਅਤੇ ਸਾਰੇ ਜਾਣਿਆਂ ਨੂੰ ਇਕੱਠੇ ਨਾ ਕਰ ਲਿਓ ਵੀ ਇੱਧਰੋਂ ਵੀ ਆ ਜਾ, ਉੱਧਰੋਂ ਵੀ ਆ ਜਾ ਜੀ, ਆਪਾਂ ਪਾਰਟੀ ਕਰਨੀ ਆ। ਅਕਲ ਨੂੰ ਹੱਥ ਮਾਰਿਓ, ਧਿਆਨ ਦਿਓ, ਨਹੀਂ ਤਾਂ ਅਦਰਵਾਈਜ਼ ਪਰਿਵਾਰਾਂ ਦੇ ਵਿੱਚ ਆਪਾਂ ਦੇਖਿਆ ਆ ਪਿਛਲੇ ਦਿਨਾਂ ਦੇ ਵਿੱਚ ਜਦੋਂ
ਜਿਹੜੀਆਂ ਮਰਗ ਹੁੰਦੀਆਂ ਸੀਗੀਆਂ, ਕੋਈ ਕਿਸੇ ਦਾ ਮੋਢੇ ਦੇ ਨਾਲ ਮੋਢਾ ਨਹੀਂ ਸੀ ਜੋੜ ਸਕਦਾ, ਕੋਈ ਅਫਸੋਸ ਤੱਕ ਨਹੀਂ ਸੀ ਕਰਨ ਦੇ ਲਈ ਆ ਸਕਦਾ, ਇੰਨੀ ਜਿਹੜੀ ਸਮੱਸਿਆ ਆਈ ਪਈ ਸੀ। ਸੋ ਮੁੜ ਕੇ ਆਪਾਂ ਇਸ ਨੂੰ ਖੋਲ੍ਹਣ ਵੱਲ ਜੇ ਵਧਾਉਣਾ ਆ ਤਾਂ ਆਪਾਂ ਨੂੰ ਮਾਸਕ ਵਗੈਰਾ, ਪ੍ਰੀਕਾਸ਼ਨ, ਹੱਥ ਧੋਣਾ, ਇਹ ਸਾਰੀਆਂ 6 ਫੁੱਟ ਦੀ ਦੂਰੀ ਬਣਾ ਕੇ ਰੱਖਣਾ ਹੈ, ਸਾਰੀਆਂ ਚੀਜ਼ਾਂ ਦੇ ਨਾਲ ਰਹਿਣਾ ਪੈਣਾ ਆ ਹੁਣ। ਸੋ ਬਿਲਕੁਲ, ਕੱਲ੍ਹ ਵੀ ਆਪਾਂ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਇੰਡੀਆ ਦੇ ਵਿੱਚ ਇੱਕ ਵਿਆਹ ਵਾਲੀ ਪਾਰਟੀ ਤੋਂ ਹੀ 100 ਤੋਂ ਵੱਧ ਬੰਦੇ ਲਾੜਾ ਹੀ ਮਰ ਗਿਆ, ਦੇਖੋ ਲਾੜੇ ਦੀ ਮੌਤ ਹੋ ਗਈ ਤੇ ਕਰੋਨਾ ਵਾਇਰਸ ਨਾਲ 100 ਤੋਂ ਵੱਧ ਲੋਕ ਪੀੜਤ ਹੋ ਗਏ। ਸੋ ਇੱਦਾਂ ਹੀ ਇੱਕ ਕੈਲੀਫੋਰਨੀਆ ਦਾ ਬੰਦਾ ਜਿਹੜਾ ਕਹਿੰਦਾ ਵੀ ਉਹ ਮੈਂ ਪਾਰਟੀ 'ਤੇ ਚਲਾ ਗਿਆ ਤੇ ਮੁੜ ਕੇ ਜਦੋਂ ਪਾਰਟੀ ਤੋਂ ਆਇਆ ਕੁਛ ਦਿਨਾਂ ਬਾਅਦ ਉਹਨੂੰ ਜਿਹੜੀ ਆ ਕਰੋਨਾ ਵਾਇਰਸ ਹੋ ਗਈ। ਉਸਨੇ ਥੋਮਸ ਮੇਸੀਅਸ ਨਾਮ ਦੇ ਬੰਦੇ ਨੇ ਇਹ ਫਿਰ ਫੇਸਬੁੱਕ 'ਤੇ ਪੂਰੀ ਜਿਹੜੀ ਸਟੋਰੀ ਲਿਖੀ। ਉਸਨੇ ਕਿਹਾ ਵੀ ਇਹ ਕੋਈ ਜੋਕ ਨਹੀਂ ਹੈਗਾ, ਇਹ ਬਹੁਤ ਸੀਰੀਅਸ ਮੈਟਰ ਆ। ਕਹਿੰਦਾ ਵੀ ਮੈਂ ਇਕੱਲਾ ਮੈਂ ਨਹੀਂ ਬਿਮਾਰ ਹੋਇਆ, ਮੈਂ ਆਪਣੀ ਮੌਮ ਨੂੰ, ਆਪਣੀਆਂ ਭੈਣਾਂ ਨੂੰ ਜਿਹੜੀ ਉਹਨਾਂ ਦੀ ਜਿਹੜੀ ਹੈਲਥ ਆ ਉਹ ਇੱਕ ਤਰ੍ਹਾਂ ਨਾਲ ਖਰਾਬ ਕੀਤੀ ਹੈਗੀ ਆ। ਕਹਿੰਦਾ ਹੋਪਫੁਲੀ ਗੋਡ ਦੀ ਜਿਹੜੀ ਵਿਲਿੰਗ ਦੇ ਨਾਲ ਮੈਂ ਸਰਵਾਈਵ ਕਰ ਜਾਊਂਗਾ। ਇਹ ਜਿਹੜਾ ਮੈਸੇਜ ਆ ਉਸਨੇ ਫੇਸਬੁੱਕ 'ਤੇ ਪਾਇਆ ਜੂਨ 20 ਨੂੰ। ਉਹ 'ਚ ਕਹਿੰਦਾ ਵੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ, ਜੇ ਤੁਸੀਂ ਘਰੋਂ ਬਾਹਰ ਨਿਕਲਣਾ ਆ ਆਪਣਾ ਜਿਹੜਾ ਫੇਸ ਮਾਸਕ ਪਾ ਕੇ ਜਾਓ, ਸੋਸ਼ਲ ਡਿਸਟੈਂਸ ਰੱਖੋ, ਪਾਰਟੀਆਂ ਪੂਟੀਆਂ 'ਚ ਜਾਣਾ ਛੱਡ ਦਿਓ, ਘਰ ਬੈਠੋ ਆਰਾਮ ਨਾਲ। ਅਤੇ ਕੀ ਹੋਇਆ, ਉਹ ਤੋਂ ਅਗਲੇ ਦਿਨ ਉਸ ਬੰਦੇ ਦੀ ਮੌਤ ਹੋ ਗਈ। ਦੇਖ ਲਓ ਸੋ ਇਹ ਕੋਈ ਖੇਡ ਨਹੀਂ ਆ, ਇਹ ਕੋਈ ਮਜ਼ਾਕ ਨਹੀਂ ਹੈਗਾ। ਧਿਆਨ ਦਿਓ, ਧਿਆਨ ਦਿਓ, ਧਿਆਨ ਦਿਓ, ਬਚਾਅ ਰੱਖੋ, ਬਚਾਅ ਰੱਖੋ। ਅਸੀਂ ਇਹੀ ਜਿਹੜਾ ਤੁਹਾਨੂੰ ਬਾਰ-ਬਾਰ ਜਿਹੜਾ ਉਹ ਕਹਿ ਸਕਦੇ ਹਾਂ, ਮੰਨਣਾ ਨਹੀਂ ਮੰਨਣਾ ਹੁਣ ਤੁਹਾਡੇ ਹੱਥਾਂ ਦੇ ਵਿੱਚ ਆ। ਬਾਅਦ ਦੇ ਵਿੱਚ ਆਪਾਂ ਇਹ ਕਹਿਣਾ ਪਸੰਦ ਕਰਾਂਗੇ ਯਾਰ ਆਪਾਂ ਜ਼ਿਆਦਾ ਕਰ ਲਿਆ, ਜ਼ਿਆਦਾ ਜਿਹੜਾ ਉਹ ਇੱਦਾਂ ਕਰ ਲਿਆ ਸੀ, ਦੈਟਸ ਫਾਈਨ, ਰਾਦਰ ਦੈਨ ਆਪਾਂ ਇਹ ਕਹਿੰਦੇ ਰਹੀਏ ਯਾਰ ਉਹਦਾ ਸੁਣਿਆ, ਉਹਦਾ ਸੁਣਿਆ। ਹੁਣ ਬਾਅਦ ਦੇ ਵਿੱਚ ਇੱਦਾਂ ਦੀਆਂ ਗੱਲਾਂ ਕਹਿਣ ਦੇ ਨਾਲੋਂ ਆਪਾਂ ਇਹ ਕਹਾਂਗੇ, ਇਹ ਕਹਿਣਾ ਜਿਹੜਾ ਸਾਨੂੰ ਗੁਜ਼ਾਰਾ ਆ ਵੀ ਹਾਂ ਯਾਰ ਆਪਾਂ ਜ਼ਿਆਦਾ ਰੋਕਥਾਮ ਕਰ ਲਈ, ਇੱਦਾਂ ਕਰ ਲਿਆ, ਦੈਟਸ ਫਾਈਨ, ਕੋਈ ਗੱਲ ਨਹੀਂ। ਉਹ ਆਪਾਂ ਜੇ ਜਿੰਦਾ ਰਹੇ ਤਾਂ ਆਪਾਂ ਸਾਰਾ ਕੁਛ ਜਿਹੜਾ ਜੋ ਕੁਛ ਵੀ ਆਪਣਾ ਮਿਸ ਹੋ ਗਿਆ ਉਹ ਸਾਰਾ ਕੁਛ ਮੁੜ ਦੁਬਾਰਾ ਜਿਹੜਾ ਉਹ ਹੋ ਜਾਣਾ ਆ। ਸੋ ਇਹੀ ਆ ਵੀ ਇਹ ਕਰੋਨਾ ਵਾਇਰਸ ਦੀ ਅਲਾਮਤ ਦੇ ਵਿੱਚੋਂ ਸਹੀ ਸਲਾਮਤ ਆਪਣੇ ਆਪ ਨੂੰ, ਬਜ਼ੁਰਗਾਂ ਨੂੰ, ਬੱਚਿਆਂ ਨੂੰ ਜਿਹੜਾ ਉਹ ਬਚਾ ਕੇ ਨਿਕਲੀ। ਉੱਧਰ ਹਰਜੋਤ ਸਿੰਘ ਜੀ ਸ਼ਿਕਾਗੋ ਨੇ ਵੀ ਜਿਹੜੀ ਆ ਟਰੈਵਲ ਕੁਆਰੰਟੀਨ ਜਿਹੜੀ ਉਹ ਲਾ ਦਿੱਤੀ ਆ, ਇਹ 3 ਦਿਨ ਦੀ ਜਿਹੜੀ ਹੌਲੀਡੇ ਦੇ ਵਿੱਚ। ਪੈਨਸਿਲਵੇਨੀਆ ਨੇ ਤਾਂ ਕਿਹਾ ਵੀ ਜਿਹੜੇ 15 ਜਿਹੜੇ ਸਟੇਟਸ ਤੋਂ ਆ ਰਹੇ ਨੇ ਜਿੱਥੇ ਇਸ ਟਾਈਮ ਹੌਟਸਪੌਟ ਬਣਦੇ ਜਾ ਰਹੇ ਆ, ਉਹਨਾਂ ਤੋਂ ਜਿਹੜੇ ਆ ਰਹੇ ਲੋਕ ਆ ਉਹ ਘੱਟੋ ਘੱਟ 14 ਦਿਨ ਦੇ ਲਈ ਜਿਹੜੇ ਉਹ ਕੁਆਰੰਟੀਨ ਜਿਹੜੇ ਉਹ ਕਰਨ। ਸ਼ਿਕਾਗੋ ਨੇ ਤਾਂ ਕਿਹਾ ਵੀ ਅਸੀਂ $7,500 ਪਰ ਡੇ ਤੋਂ ਲੈ ਕੇ $7,000 ਤੱਕ ਦਾ ਜਿਹੜਾ ਜੁਰਮਾਨਾ ਪਾਵਾਂਗੇ ਜਿਹੜੇ ਕੁਆਰੰਟੀਨ ਉਹ ਨਹੀਂ ਕਰਨਗੇ। 6 ਜੁਲਾਈ ਤੋਂ ਜਿਹੜੇ ਕੁਆਰੰਟੀਨ ਆਰਡਰ ਜਿਹੜੇ ਉਹਨਾਂ ਦੇ ਉੱਥੇ ਚਾਲੂ ਹੋਣ ਜਾ ਰਹੇ ਹੈਗੇ ਆ। ਇਸ ਟਾਈਮ ਜਿਹੜਾ ਹਰਜੋਤ ਸਿੰਘ ਜੀ ਐਲਾਬਾਮਾ, ਐਰੀਜ਼ੋਨਾ, ਆਰਕਨਸਾ, ਕੈਲੀਫੋਰਨੀਆ, ਫਲੋਰੀਡਾ, ਜਾਰਜੀਆ, ਆਈਡਾਹੋ, ਲੂਜ਼ੀਆਨਾ, ਮਿਸੀਸਿਪੀ, ਨਵਾਡਾ, ਨਾਰਥ ਕੈਰੋਲੀਨਾ, ਸਾਊਥ ਕੈਰੋਲੀਨਾ, ਟੈਨਸੀ, ਟੈਕਸਸ, ਯੂਟਾ ਦੇ ਵਿੱਚ ਹਾਹਾਕਾਰ ਮਚੀ ਪਈ ਆ। ਲਗਾਤਾਰ ਜਿਹੜੇ ਕੇਸਾਂ ਦੇ ਆંકੜੇ ਆ ਉਹ ਅਸਮਾਨ ਨੂੰ ਛੂਹ ਰਹੇ ਆ। ਹੋਰ ਨਹੀਂ ਤਾਂ ਭਾਈ ਕਿਸੇ ਹੋਰ ਮੁਲਕ ਤੋਂ ਨਹੀਂ ਸਬਕ ਸਿੱਖਣਾ, ਨਿਊਯਾਰਕ, ਨਿਊ ਜਰਸੀ ਨੂੰ ਹੀ ਦੇਖ ਕੇ ਸਿੱਖ ਲਓ। ਉੱਥੇ ਕਿੰਨੇ ਹਜ਼ਾਰ ਲੋਕ ਮਰ ਗਏ ਨੇ। ਉਹ ਮੌਤ ਦੇ ਨਾਂ ਤੋਂ ਹੁਣ ਲੋਕਾਂ ਨੂੰ ਇੰਨੀ ਘਿਣ ਹੋ ਗਈ, ਨਫ਼ਰਤ ਹੋ ਗਈ। ਫਿਊਨਰਲ ਹੋਮ ਵਾਲਿਆਂ ਦੀ ਬੱਸ ਹੋ ਗਈ, ਉੱਥੇ ਆਪਾਂ ਲਾਸ਼ਾਂ ਦੇਖੀਆਂ ਕਿੱਦਾਂ ਜਿਹੜੀਆਂ ਉਹ ਜਿਹੜੀਆਂ ਰੁੜ ਰਹੀਆਂ ਸੀਗੀਆਂ। ਇਹ ਇੱਦਾਂ ਦੀ ਜਿਹੜੀ ਨੌਬਤ ਨਾ ਹੋਰ ਕਿਸੇ ਪਾਸੇ ਆਵੇ, ਪਲੀਜ਼ ਜਿਹੜਾ ਆ ਉਹ ਤੁਸੀਂ ਧਿਆਨ ਦਿਓ ਜੀ। ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਅਮਰੀਕਨ ਜਿਹੜੇ ਆ ਉਹਨਾਂ ਨੇ ਪਹਿਲਾ ਜਿਹੜਾ ਸਟਿਮੂਲਸ ਚੈੱਕ ਉਹਨਾਂ ਨੂੰ ਮਿਲਿਆ ਸੀ ਕੇਅਰਸ ਐਕਟ ਦੇ ਅੰਡਰ, ਉਹ ਆਲਮੋਸਟ ਕਹਿੰਦੇ ਹੁਣ ਖਰਚ ਲਿਆ ਹੈਗਾ ਆ। ਸੋ ਆਪਾਂ ਇਹ ਵੀ ਦੇਖਿਆ ਵੀ ਜਿਹੜੀ ਇਸ ਜਿਹੜੀ ਰਿਪੋਰਟ ਆਈ ਹੈਗੀ ਆ ਪਿਛਲੇ ਮਹੀਨੇ ਦੀ, ਉਹਦੇ ਵਿੱਚ ਕਾਫੀ ਲੋਕ ਜਿਹੜੇ ਆ ਉਹਨਾਂ ਨੇ ਦੁਬਾਰਾ ਕੀ ਆਪਣੀਆਂ ਨੌਕਰੀਆਂ ਜਿਹੜੀਆਂ ਉਹ ਸ਼ੁਰੂ ਕਰ ਲਈਆਂ ਹੈਗੀਆਂ। ਸੋ ਇਹ ਸਾਰਾ ਕੁਝ ਦੇਖਦੇ ਹੋਏ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਹੁਣ ਫੇਰ ਸੋਚ ਰਿਹਾ ਵੀ ਇੱਕ ਹੋਰ ਜਿਹੜਾ ਸਟਿਮੂਲਸ ਚੈੱਕ ਆ ਉਹ ਸਾਰੇ ਲੋਕਾਂ ਨੂੰ ਭੇਜਿਆ ਜਾਵੇ। ਕਹਿੰਦੇ ਵੀ ਇਹ ਜਿਹੜਾ ਚੈੱਕ ਆ $1,200 ਤੋਂ ਵੱਡਾ ਵੀ ਜਿਹੜਾ ਹੋ ਸਕਦਾ ਹੈਗਾ ਆ। ਸੋ ਵੱਖ-ਵੱਖ ਇਹਦੇ ਬਾਰੇ ਪੁਆਇੰਟ ਆ ਰਹੇ ਹੈਗੇ ਆ। ਕੋਈ ਡੈਮੋਕ੍ਰੇਟ ਜਿਹੜੇ ਕਹਿ ਰਹੇ ਵੀ $2,000 ਪੱਕਾ ਹੀ ਲੱਗਣਾ ਚਾਹੀਦਾ ਆ ਜਦੋਂ ਤੱਕ ਜਿਹੜੀ ਆ ਇਹ ਮਹਾਮਾਰੀ ਨਹੀਂ ਹਟਦੀ। ਅਤੇ ਰਿਪਬਲਿਕਨ ਜਿਹੜੇ ਆ ਉਹ ਆਪਣੇ ਹਿਸਾਬ ਨਾਲ ਜਿਹੜੇ ਸੋਚ ਰਹੇ ਆ, ਕਿਉਂਕਿ ਕਾਂਗਰਸ 'ਚ ਡੈਮੋਕ੍ਰੇਟ ਦੀ ਮੈਜੋਰਟੀ ਆ ਅਤੇ ਸੈਨੇਟ 'ਚ ਰਿਪਬਲਿਕਨ ਦੀ ਆ। ਸੋ ਪਰ ਹੋਊਗਾ ਕੁਛ ਨਾ ਕੁਛ ਜ਼ਰੂਰ, ਚੈੱਕ ਆਊਗੇ ਜ਼ਰੂਰ, ਕਿਉਂਕਿ ਇਲੈਕਸ਼ਨ ਈਅਰ ਆ। ਮੈਨੂੰ ਲੱਗਦਾ ਨਹੀਂ ਹੈ ਵੀ ਇਹਦੇ ਵਿੱਚ ਇੰਨਾ ਜ਼ਿਆਦਾ ਉਹ ਫਸੂਗੇ, ਕਿਉਂਕਿ ਸਾਰਿਆਂ ਨੂੰ ਖਤਰਾ ਆ ਵੀ ਜਿਹੜਾ ਜਿਹੜੀਆਂ ਵੋਟਾਂ ਆ ਉਹ ਲੂਜ਼ ਕਰ ਸਕਦੇ ਹੈਗੇ ਜੀ। ਚਾਹੇ ਇਲੈਕਸ਼ਨ ਈਅਰ ਨਾ ਵੀ ਹੁੰਦਾ ਹਰਜੋਤ ਸਿੰਘ ਜੀ, ਚਲੋ ਉਸ ਦਾ ਦਬਾਅ ਇੱਕ ਵੱਖਰਾ ਜਿਹੜਾ ਹੈਗਾ। ਇਕਨੋਮਿਕ ਤੌਰ ਦੇ ਉੱਤੇ ਲੋਕ ਬਹੁਤ ਹਰਟ ਹੋ ਰਹੇ ਨੇ, ਜਿਨ੍ਹਾਂ ਦੀਆਂ ਜੋਬਾਂ ਜਿਹੜੀਆਂ ਚਿਰ ਦੀਆਂ ਗਈਆਂ ਹੋਈਆਂ ਨੇ, ਕਿਉਂਕਿ ਬਾਕੀ ਮੁਲਕਾਂ ਦੇ ਵਿੱਚ ਵੀ ਜਿਹੜੀਆਂ ਉੱਥੋਂ ਦੀਆਂ ਸਰਕਾਰਾਂ ਆਪਣੇ ਨਾਗਰਿਕਾਂ ਦੀਆਂ ਜਿਹੜੀ ਇਸ ਤਰੀਕੇ ਦੇ ਨਾਲ ਮਦਦ ਕਰਨ ਦੇ ਵਿੱਚ
ਲੱਗੀਆਂ ਹੋਈਆਂ ਨੇ। ਸੋ ਅਮਰੀਕਾ ਵੀ ਵਿਕਸਿਤ ਮੁਲਕਾਂ ਦੇ ਵਿੱਚੋਂ ਇੱਕ ਆ ਅਤੇ 2.5 ਮਹੀਨਿਆਂ 'ਚ $1200 ਆਇਆ ਹੈ। ਉੱਦਾਂ ਇਹ ਇੰਨਾ ਹੀ ਹੈਗਾ ਆ। ਚਲੋ ਇੰਨੇ ਦੇ ਨਾਲ ਹੀ ਹੁਣ ਤੁਸੀਂ ਜਿਹਨੂੰ ਜੋ ਮਿਲਿਆ ਗੁਜ਼ਾਰਾ ਜਿਹੜਾ ਉਹ ਤੁਸੀਂ ਸਾਰੇ ਜਾਣੇ ਜਿਹੜਾ ਉਹ ਕਰੋ। ਅਨਇੰਪਲੋਇਮੈਂਟ ਵੀ ਲੋਕਾਂ ਨੂੰ ਜਿਹੜੀ ਉਹ ਮਿਲੀ ਆ, ਬੜਾ ਕੁਛ ਜਿਹੜਾ ਆ ਉਹ ਜਿਹੜਾ ਉਹ ਮਿਲਿਆ ਆ। $600 ਬਿਜ਼ਨਸਾਂ ਨੂੰ ਬਹੁਤ ਜਿਹੜੇ ਲੋਨ ਆ ਉਹ ਮਿਲੇ ਨੇ, ਗਰਾਂਟਾਂ ਜਿਹੜੀਆਂ ਆ, ਕਈ ਕੁਛ ਜਿਹੜਾ ਆ ਉਸ ਦੇ ਵਿੱਚ ਜਿਹੜਾ ਉਹ ਮਿਲ ਰਿਹਾ ਆ। ਸੋ ਉਹਨਾਂ ਨੇ ਕੋਈ ਵੀ ਜਿਹੜਾ ਸੈਕਟਰ ਛੱਡਿਆ ਨਹੀਂ ਆ ਵੀ ਜਿਹਨੂੰ ਜਿਹੜੀ ਮਦਦ ਜਿਹੜੀ ਉਹ ਨਾ ਮਿਲੇ। ਇਨਫੈਕਟ ਜਿੱਦਾਂ ਆਪਾਂ ਕੈਲੀਫੋਰਨੀਆ ਦੇ ਵੇਖਿਆ, ਇੱਥੇ ਦੇ ਜਿਹੜੇ ਅਨਡਾਕੂਮੈਂਟਡ ਆ ਉਹਨਾਂ ਨੂੰ ਵੀ ਕੁਛ ਨਾ ਕੁਛ ਸਹਾਇਤਾ ਜਿਹੜੀ ਉਹ ਦੇਣ ਦੀ ਕੋਸ਼ਿਸ਼ ਕੀਤੀ ਆ। ਸੋ ਇਸ ਲਈ ਚਲੋ ਦੇਖਦੇ ਹਾਂ ਵੀ ਆਉਣ ਵਾਲਾ ਜਿਹੜਾ ਉਹ ਕੀ ਬਣਦਾ ਹੈ। ਮਿਚ ਮਕੌਨਲ ਕਦੋਂ ਸੈਨੇਟ ਦੇ ਵਿੱਚ ਜਿਹੜਾ ਉਹ ਬਿੱਲ ਆ ਉਸ ਦੇ ਵਿੱਚ ਜੇ ਸੋਧਾਂ ਕਰਨੀਆਂ ਉਹਨਾਂ ਨੇ ਕਿਹੜੀਆਂ ਸੋਧਾਂ ਕਰਕੇ ਉਹ ਉੱਤੇ ਲੈ ਕੇ ਆਉਂਦੇ ਆ। ਔਰੇਗਨ ਸਟੇਟ ਪੁਲਿਸ ਦੇ ਸੁਪਰੀਡੈਂਡੈਂਟ ਆ, ਉਹਨਾਂ ਨੇ ਇੱਕ ਔਰੇਗਨ ਸਟੇਟ ਪੁਲਿਸ ਦਾ ਜਿਹੜਾ ਟਰੂਪਰ ਆ ਜਿਸ ਨੇ ਇੱਕ ਕਾਫੀ ਸ਼ਾਪ ਦੇ ਵਿੱਚ ਮਾਸਕ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ, ਉਸ ਦੀ ਆਲੋਚਨਾ ਕੀਤੀ ਆ। ਕਹਿੰਦੇ ਵੀ ਉਸ ਨੂੰ ਇੱਦਾਂ ਜਿਹੜਾ ਉਹ ਨਹੀਂ ਸੀ ਕਰਨਾ ਚਾਹੀਦਾ। ਕੱਲ੍ਹ ਬਹੁਤ ਸਾਰੀਆਂ ਵੀਡੀਓਜ਼ ਕਈ ਪੁਲਿਸ ਵਾਲਿਆਂ ਦੀਆਂ ਇੱਦਾਂ ਆ ਰਹੀਆਂ ਸੀ। ਨਿਊਯਾਰਕ ਦੇ ਇੱਕ ਪੀਜ਼ਾ ਸ਼ਾਪ ਦੀ ਆਈ ਸੀ ਜਿੱਥੇ ਸਾਰੇ ਪੁਲਿਸ ਵਾਲੇ ਵਿਦਆਊਟ ਮਾਸਕ ਜਿਹੜੇ ਆ ਉਹ ਉੱਥੇ ਜਿਹੜੇ ਉਹ ਗਏ ਹੋਏ ਸੀ ਪਬਲਿਕ ਦੇ ਵਿੱਚ। ਸੋ ਆਈ ਥਿੰਕ ਜਦੋਂ ਅਥਾਰਟੀ ਫਿਗਰਸ ਜੇ ਮਾਸਕ ਪਾਉਣਾ ਸ਼ੁਰੂ ਕਰਨਗੇ ਤਾਂ ਬਾਕੀ ਲੋਕਾਂ ਨੇ ਉਹਨਾਂ ਨੂੰ ਦੇਖ ਕੇ ਜਿਹੜਾ ਉਹ ਪਾਉਣਾ ਸ਼ੁਰੂ ਕਰਨਗੇ। ਸੋ ਆਈ ਥਿੰਕ ਅਥਾਰਟੀ ਫਿਗਰਸ ਜਿਹੜੇ ਹੈਗੇ ਆ ਉਹਨਾਂ ਨੂੰ ਇਹ ਸ਼ੁਰੂ ਹੋਣਾ ਚਾਹੀਦਾ, ਇਹ ਟੌਪ ਲੈਵਲ ਤੋਂ ਸ਼ੁਰੂ ਹੋਣਾ ਚਾਹੀਦਾ। ਰਾਸ਼ਟਰਪਤੀ, ਉਪ ਰਾਸ਼ਟਰਪਤੀ, ਉਹਨਾਂ ਦੇ ਨਾਲ ਕੰਮ ਕਰਨ ਵਾਲੇ ਜਿੰਨੇ ਵੀ ਆ, ਜੇ ਉਹ ਸਾਰੇ ਜਣੇ ਇੱਦਾਂ ਮਾਸਕ ਪਾ ਕੇ ਸ਼ੁਰੂ ਕਰਨਗੇ ਤਾਂ ਉਹ ਬੈਟਰ ਜਿਹੜਾ ਹੋਊਗਾ, ਇੱਕ ਗੁੱਡ ਡਾਇਰੈਕਸ਼ਨ ਵੱਲ ਨੂੰ ਜਿਹੜਾ ਮੁਲਕ ਆ ਉਹ ਜਾ ਸਕਦਾ ਆ। ਹੁਣ ਤਾਂ ਸਟੱਡੀਜ਼ ਵੀ ਜਿਹੜੀਆਂ ਹਰਜੋਤ ਸਿੰਘ ਜੀ ਸਾਇੰਟੀਫਿਕ ਸਟੱਡੀਜ਼ ਇਹ ਪ੍ਰੂਵ ਕਰ ਰਹੀਆਂ ਨੇ ਵੀ ਜੇ ਮਾਸਕ ਪਾ ਕੇ ਰੱਖਾਂਗੇ ਤਾਂ ਆਪਾਂ ਜਿਹੜਾ ਆ ਇਸ ਦੀ ਜਿਹੜਾ ਵਾਧਾ ਹੈਗਾ ਆ ਕੋਵਿਡ-19 ਦਾ ਉਸ ਨੂੰ ਆਪਾਂ ਘਟਾ ਸਕਦੇ ਹਾਂ। ਇਹ ਇਕਨੋਮਿਕ ਤੌਰ ਦੇ ਉੱਤੇ ਅਰਥ ਸ਼ਾਸਤਰੀ ਕਹਿ ਰਹੇ ਆ 5% GDP ਨੂੰ ਘਟਣ ਤੋਂ ਆਪਾਂ ਰੋਕ ਸਕਦੇ ਹਾਂ ਜੇ ਆਪਾਂ ਸਾਰੇ ਜਾਣੇ ਮਾਸਕ ਪਾਉਣਾ ਜਿਹੜਾ ਉਹ ਸ਼ੁਰੂ ਕਰ ਦਈਏ। ਜੇ ਜਾਨਾਂ ਕਰਕੇ ਨਹੀਂ, ਜੇ ਕਿਸੇ ਨੂੰ ਡਾਲਰ ਜ਼ਿਆਦਾ ਪਿਆਰੇ, ਚਲੋ ਡਾਲਰਾਂ ਕਰਕੇ ਜਿਹੜਾ ਇਹ ਕੁਛ ਕਰਨਾ ਉਹ ਸ਼ੁਰੂ ਕਰ ਲਓ ਜੀ। ਅਗਲੀ ਖਬਰ ਜਿਹੜੀ ਅਨਪਲਾਇਮੈਂਟ ਨੂੰ ਲੈ ਕੇ ਆ, ਹੁਣ ਜਿਹੜੀ ਅਨਪਲਾਇਮੈਂਟ ਉਹ 11% ਦੇ ਲਾਗੇ ਛਾਗੇ ਆ ਗਈ ਆ ਅਤੇ ਕੈਲੀਫੋਰਨੀਆ ਨੇ ਅੱਜ ਅਨਾਊਂਸ ਕੀਤਾ ਵੀ ਉਹ 7 ਹਫ਼ਤਿਆਂ ਦੇ ਲਈ ਹੋਰ ਜਿਹੜੀ ਆ ਅਨਪਲਾਇਮੈਂਟ ਐਕਸਟੈਂਡ ਕਰਨ ਜਾ ਰਹੇ ਹੈਗੇ ਆ। ਸੋ ਜਿਹੜੀ 7 ਹਫ਼ਤੇ ਹੋਰ ਉਹਨਾਂ ਨੇ ਆਲਮੋਸਟ 59 ਹਫ਼ਤੇ ਜਿਹੜੇ ਟੋਟਲ ਬਣਾਏ ਹੈਗੇ। ਜਿਹੜਾ ਕੋਈ ਵੀ ਜਿਹੜਾ ਲੇ ਆਫ ਆ, ਜੇ ਉਹਨੂੰ ਜੋਬ ਨਹੀਂ ਮਿਲਦੀ ਅਤੇ ਉਹ ਅਨਪਲਾਇਮੈਂਟ ਫਾਈਲ ਕਰ ਸਕਦਾ। ਹਜੇ ਵੀ ਸਾਨੂੰ ਸਰੋਤਿਆਂ ਦੀਆਂ ਬਹੁਤ ਕਾਲਾਂ ਆਉਂਦੀਆਂ ਵੀ ਮੈਨੂੰ ਚੈੱਕ ਨਹੀਂ ਆਏ ਹੈਗੇ ਜਾਂ ਇਹ ਪ੍ਰੋਬਲਮ ਹੈਗੀ ਆ। ਸੋ ਉਹਨਾਂ ਦੇ ਆਫਿਸਰਸ ਹਜੇ ਵੀ ਫੋਨ ਨਹੀਂ ਚੱਕ ਰਹੇ, ਉਹ ਬਿਜ਼ੀ ਬਹੁਤ ਆ, ਤੁਹਾਨੂੰ ਕਾਫੀ ਹੋਲਡ ਕਰਨਾ ਪੈਂਦਾ। ਤੁਸੀਂ ਲੈਟਰ ਵੀ ਲਿਖ ਸਕਦੇ ਆ, ਈਮੇਲ ਉਹਨਾਂ ਨੂੰ ਪਾ ਸਕਦੇ ਹੈਗੇ ਆ। ਸੋ ਇਹ ਆ ਵੀ ਤੁਹਾਡੇ ਪੈਸੇ ਨਹੀਂ ਮਰਦੇ ਹੈਗੇ, ਮਿਲ ਜਾਣੇ ਹੈਗੇ ਆ, ਪਰ ਕਈ ਵਾਰੀ ਟਾਈਮ ਲੱਗ ਜਾਂਦਾ ਹੈਗਾ ਜੀ। ਜੀ ਬਿਲਕੁਲ, ਜਿੱਦਾਂ ਤੁਸੀਂ ਦੱਸਿਆ ਵੀ 7 ਹਫ਼ਤੇ ਹੋਰ ਜਿਹੜੇ ਕੈਲੀਫੋਰਨੀਆ ਦੁਆਰਾ ਐਕਸਟੈਂਡ ਕੀਤੇ ਆ। ਨਾਲੇ ਜਦੋਂ ਤੁਸੀਂ ਅਪਲਾਈ ਕਰਦੇ ਆ ਕਹਿੰਦੇ ਇੱਦਾਂ ਹੀ ਆ ਵੀ ਜਿਹੜੀ ਤਰੀਕ ਤੋਂ ਅਪਲਾਈ ਕੀਤਾ ਹੁੰਦਾ ਫਿਰ ਉਸ ਹਿਸਾਬ ਦੇ ਨਾਲ ਉਦੋਂ ਮਿਲਦੇ। ਉਹਨਾਂ ਨੇ ਕਨਫਰਮ ਕਰਨਾ ਹੁੰਦਾ ਵੀ ਤੁਸੀਂ ਵਾਕਿਆ ਜਿਹੜੇ ਅਨਇੰਪਲੋਇਮੈਂਟ ਸੀ, ਜਿਹੜਾ ਤੁਹਾਡਾ ਇੰਪਲੋਇਰ ਸੀ, ਉਸ ਨੂੰ ਆਈਦਰ ਉਹ ਕਾਲ ਕਰਕੇ ਜਾਂ ਚਿੱਠੀ ਪਾ ਕੇ ਜਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਾਂ ਈਮੇਲ ਕਰਕੇ ਜਿਹੜਾ ਉਹ ਕਨਫਰਮ ਜਿਹੜਾ ਉਹ ਪੱਕਾ ਕਰਦੇ ਨੇ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸੁਪਰੀਮ ਕੋਰਟ ਨੇ ਅੱਜ ਜਿਹੜੇ ਹਾਊਸ ਦੇ ਜਿਹੜੇ ਮੈਂਬਰਸ ਆ ਉਹਨਾਂ ਨੂੰ ਜਿਹੜੀ ਸੀਕਰਟ ਗ੍ਰੈਂਡ ਜਿਊਰੀ, ਮਿਊਲਰ ਗ੍ਰੈਂਡ ਜਿਊਰੀ, ਉਸ ਦੇ ਡਾਕੂਮੈਂਟ ਆ ਉਹ ਦੇਖਣ ਤੋਂ ਬਲੌਕ ਕਰ ਦਿੱਤਾ ਆ। ਇਹ ਜਿਹੜੀ ਕਹਿੰਦੇ ਵੀ ਜਿੰਨੀ ਦੇਰ ਤੱਕ ਹੀਅਰਿੰਗ ਇਸ ਦੀ ਨਹੀਂ ਹੁੰਦੀ ਫਾਲ ਦੇ ਵਿੱਚ, ਉਨੀ ਦੇਰ ਤੱਕ ਇਸ ਨੂੰ ਇਹ ਲੁਕਾ ਕੇ ਹੀ ਜਿਹੜਾ ਉਹ ਰੱਖਿਆ ਜਾਵੇਗਾ। ਇਹ ਉਸ ਹਾਊਸ ਮੈਂਬਰਸ ਤੱਕ ਜਿਹੜੇ ਉਹ ਨਹੀਂ ਜਾਣਗੇ। ਜਿਹੜੇ ਹਾਊਸ ਦੇ ਡੈਮੋਕ੍ਰੇਟ ਮੈਂਬਰਸ ਆ ਉਹ ਕਾਲੇ ਸੀਗੇ ਵੀ ਉਹਨਾਂ ਦੇ ਜਿਹੜੇ ਗ੍ਰੈਂਡ ਜਿਊਰੀ ਦੇ ਡਾਕੂਮੈਂਟਸ ਆ, ਕਿਹੜੀਆਂ ਚੀਜ਼ਾਂ ਉਸ ਦੇ ਵਿੱਚ ਦੇਖੀਆਂ ਗਈਆਂ ਉਸ ਜਿਊਰੀ ਦੇ ਕੋਲੋਂ, ਉਹ ਜਿਹੜੀਆਂ ਸਾਨੂੰ ਦਿਖਾਉਣ, ਕਿਉਂਕਿ ਕਿਤੇ ਨਾ ਕਿਤੇ ਡੈਮੋਕ੍ਰੇਟਸ ਇਹ ਵੀ ਇਸ ਦਾ ਫਾਇਦਾ ਜਿਹੜਾ ਪੋਲੀਟੀਕਲ ਤੌਰ ਦੇ ਉੱਤੇ ਵੀ ਜਿਹੜਾ ਉਹ ਚੁੱਕਣਾ ਚਾਹੁੰਦੇ ਨੇ ਜੀ। ਅਗਲੀ ਖਬਰ ਜਿਹੜੀ ਆ ਫਲੋਰੀਡਾ ਤੋਂ ਆ ਰਹੀ ਆ, ਜਿੱਥੇ ਇੱਕ ਮਿਆਮੀ ਡੇਡ ਕਾਉਂਟੀ ਤੋਂ ਜਿਹੜਾ ਆਫਿਸਰ ਆ, ਕਹਿੰਦੇ ਵੀ ਉਸ ਨੇ ਇੱਕ ਬੀਬੀ ਨੂੰ ਜਿਹੜਾ ਆ ਧੱਕਾ ਮੁੱਕਾ ਮਾਰਿਆ ਜਦੋਂ ਉਸ ਨੇ ਉਸ ਬੀਬੀ ਦੀ ਜਿਹੜੀ ਕਾਰ ਆ, ਕਿਉਂਕਿ ਉਹ ਫਲਾਈਟ ਲੈਣ ਜਾ ਰਹੀ ਸੀ ਅਤੇ ਉਸ ਨੂੰ ਰੋਕਿਆ ਅਤੇ ਉਸ ਨੇ ਉਹਦੇ ਨਾਲ ਬਹਿਸ ਕਰਨੀ ਸ਼ੁਰੂ ਕੀਤੀ ਵੀ ਮੇਰੀ ਫਲਾਈਟ ਮਿਸ ਹੋ ਜਾਣੀ ਆ, ਵੀ ਜੇ ਤੂੰ ਟਿਕਟ ਦੇਣੀ ਤਾਂ ਟਿਕਟ ਦੇ ਦੇ। ਪਰ ਬਹਿਸ ਹੁੰਦੀ ਉਸਨੇ ਜਿਹੜਾ ਆ ਉਸ ਲੇਡੀ ਨੂੰ ਧੱਕਾ ਮੁੱਕੀ ਕੀਤੀ ਅਤੇ ਉਹ ਸਾਰਾ ਕੁਛ ਵੀਡੀਓ ਕੈਮਰੇ 'ਚ ਆ ਗਿਆ। ਅਤੇ ਹੁਣ ਉਹ ਜਿਹੜੀ ਆ ਬਹੁਤ ਵਾਇਰਲ ਹੋਈ ਵੀਡੀਓ ਅਤੇ ਉਸ ਆਫਿਸਰ ਨੂੰ ਜਿਹੜਾ ਆ ਟਰਮੀਨੇਟ ਕੀਤਾ ਗਿਆ ਹੈਗਾ ਵੀ ਐਕਸੈਸਿਵ ਫੋਰਸ ਜਿਹੜੀ ਤੂੰ ਵਰਤੀ ਹੈਗੀ ਆ, ਵੀ ਉਹ ਇੱਕ ਤਰ੍ਹਾਂ ਨਾਲ ਆਰਗੂਮੈਂਟ ਹੀ ਕਰ ਰਹੀ ਸੀ, ਕੋਈ ਉਹਦੇ ਕੋਲ ਹਥਿਆਰ ਨਹੀਂ ਸੀ, ਕੋਈ ਕੁਛ ਨਹੀਂ ਸੀ। ਇਹ ਮਾੜੀ ਗੱਲ ਆ ਜਿਹੜੇ ਉਹਦੇ ਮੁੱਕਾ ਧੱਕਾ ਕਰਨਾ ਜਿਹੜਾ। ਜੀ ਬਿਲਕੁਲ।
ਇਹ ਹਰਜੋਤ ਸਿੰਘ ਜੀ ਕਿਹਾ ਜਾ ਰਿਹਾ ਵੀ ਸੈਂਟਾ ਕਲਾਰਾ ਦੇ ਦੁਆਰਾ ਕੁਝ ਵੱਡੀਆਂ ਗੈਦਰਿੰਗਸ ਆ ਉਸ ਨੂੰ ਓਕੇ ਸ਼ਾਇਦ ਕੀਤਾ ਗਿਆ ਆ, ਪਰ ਇਸ ਦੇ ਵਿੱਚ ਕੁਝ ਨਵੇਂ ਕਾਨੂੰਨ ਜਿਹੜੇ ਹੋਣਗੇ। ਜਿਹੜੀ ਸੈਂਟਾ ਕਲਾਰਾ ਹੈਲਥ ਆਫਿਸਰ ਡਾਕਟਰ ਸਾਰਾ ਕੋਡੀ ਆ, ਉਸ ਨੇ ਇਸ ਦੇ ਬਾਰੇ ਜਿਹੜਾ ਉਹ ਜਾਣਕਾਰੀ ਦਿੱਤੀ ਆ। ਉਹ ਕਹਿੰਦੇ ਵੀ ਇਹ ਹੁਣ ਕ੍ਰਿਸਟਲ ਕਲੀਅਰ ਆ ਵੀ ਆਪਾਂ ਨੂੰ ਕੋਵਿਡ-19 ਦੇ ਨਾਲ ਲੰਮੇ ਸਮੇਂ ਦੇ ਲਈ ਜਿਹੜਾ ਉਹ ਰਹਿਣਾ ਪੈਣਾ ਆ ਅਤੇ ਆਪਾਂ ਨੂੰ ਇਸ ਦੇ ਨਾਲ ਕਿੱਦਾਂ ਜੀਣਾ ਆ, ਉਸ ਦੇ ਵਿੱਚ ਜਿਹੜੀਆਂ ਤਬਦੀਲੀਆਂ ਆ ਉਹ ਲੈ ਕੇ ਆਉਣੀਆਂ ਪੈਣੀਆਂ ਆ। ਸੋ ਇਹ ਜਿਹੜੀ ਆ ਉਹ ਦੇਖੀ ਗਈ ਆ। ਉੱਧਰ ਜਿਹੜੇ ਗਵਰਨਰ ਗੈਵਿਨ ਨਿਊਸਮ ਆ, ਉਹਨਾਂ ਨੇ ਜਿਹੜਾ ਇਸ ਚੀਜ਼ ਦੇ ਉੱਤੇ ਵੀ ਚਿੰਤਾ ਜਿਹੜੀ ਪ੍ਰਗਟਾਈ ਹੈਗੀ ਆ ਵੀ ਜਿਹੜੇ ਹੈਲਥ ਆਰਡਰਸ ਕੰਪਲਾਇੰਸ ਜਿਹੜਾ ਉਹ ਨਹੀਂ ਕੀਤਾ ਜਾ ਰਿਹਾ ਅਤੇ ਜਿਹੜੀ ਇਨਫੋਰਸਮੈਂਟ ਪ੍ਰੋਸੀਜਰਸ ਆ ਉਸ ਦੇ ਵਿੱਚ ਵੀ ਕਾਫੀ ਲੈਕ ਹੈਗਾ ਆ। ਉਸ ਦੇ ਵਿੱਚ ਵੀ ਉਹਨਾਂ ਨੂੰ ਘੱਟ ਜਿਹੜੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਵੀ ਚੰਗੀ ਤਰੀਕੇ ਦੇ ਨਾਲ ਇਨਫੋਰਸ ਜਿਹੜਾ ਆ ਉਹ ਨਹੀਂ ਕੀਤਾ ਜਾ ਰਿਹਾ ਹੈਗਾ ਜੀ। ਸੋ ਬਿਲਕੁਲ ਜਿਹੜੀ ਸੈਂਟਾ ਕਲਾਰਾ ਕਾਉਂਟੀ ਆ ਉਹ ਕਹਿੰਦੇ ਵੀ ਹੁਣ ਸ਼ੈਲਟਰ ਇਨ ਪਲੇਸ ਡਰੋਪ ਕਰਨ ਜਾ ਰਹੀ ਆ ਥੋੜ੍ਹੇ ਸਮੇਂ ਦੇ ਵਿੱਚ। ਜੁਲਾਈ 13 ਨੂੰ ਨਵੇਂ ਆਰਡਰਸ ਉਹ ਇਸ਼ੂ ਕਰਨਗੇ ਜਿਹੜੇ ਹੈਲਥ ਡਿਪਾਰਟਮੈਂਟ ਆ, ਜਿਹਦੇ ਵਿੱਚ ਜਿਹੜੀਆਂ ਨਵੀਆਂ ਪਰਮਿਸ਼ਨਸ ਦਿੱਤੀਆਂ ਜਾਊਗੀਆਂ, ਜੋ ਕਿ ਜਿਵੇਂ ਕਿ ਜਿਹੜੀਆਂ ਬਿਊਟੀ ਸ਼ਾਪਸ ਹੈਗੀਆਂ, ਬਿਊਟੀ ਪਾਰਲਰਸ ਆ, ਨੇਲ ਸਲੂਨ ਹੈਗੇ, ਹੇਅਰ ਸਲੂਨ ਆ, ਮਸਾਜ ਪਾਰਲਰਸ ਆ, ਉਹਨਾਂ ਨੂੰ ਖੁੱਲ੍ਹਣ ਦੀ ਆਗਿਆ ਦਿੱਤੀ ਜਾਊਗੀ। ਛੋਟੇ ਮੋਟੇ ਜਿਹੜੀਆਂ ਗੈਦਰਿੰਗਸ ਉਹ ਵੀ ਹੋ ਸਕਦੀਆਂ, ਜਿਵੇਂ ਕਿ ਧਾਰਮਿਕ ਆ, ਕੋਈ ਪੋਲੀਟੀਕਲ ਆ, ਕੋਈ ਫੈਮਿਲੀ ਅਤੇ ਫਰੈਂਡਸ ਆ, ਜਿਮਸ, ਹੋਟਲ ਮੋਟਲਸ, ਇਹ ਜਿਹੜੇ ਖੁੱਲ੍ਹਣ ਦੀ ਆਗਿਆ ਜਿਹੜੀ ਦਿੱਤੀ ਜਾਊਗੀ। ਸੋ ਕਾਫੀ ਕੁਛ ਚੇਂਜਸ ਆ ਰਹੀਆਂ ਆ। ਜੁਲਾਈ 13 ਨੂੰ ਜਿਹੜੀ ਆ ਉਹ ਅਨਾਊਂਸ ਕਰਨਗੇ। ਜੀ ਜੀ ਬਿਲਕੁਲ। ਅਤੇ ਆਪਾਂ ਸਵੇਰੇ ਵੀ ਜਿਹੜੀ ਹਰਜੋਤ ਸਿੰਘ ਜੀ ਚਰਚਾ ਕੀਤੀ ਸੀ ਵੀ ਕਿਸ ਤਰੀਕੇ ਦੇ ਨਾਲ ਕੈਲੀਫੋਰਨੀਆ ਇੱਕ ਸਕਸੈਸ ਸਟੋਰੀ ਤੋਂ ਦੁਬਾਰਾ ਵਾਇਰਸ ਦਾ ਹੌਟ ਸਪੌਟ ਜਿਹੜਾ ਉਹ ਬਣਦਾ ਜਾ ਰਿਹਾ ਆ। 4th ਆਫ ਜੁਲਾਈ ਦੇ ਉੱਤੇ ਜਿਹੜੇ ਸੈਕਰਾਮੈਂਟੋ ਇਲਾਕੇ ਦੇ ਵਿੱਚ ਕਾਫੀ ਲੋਕ ਫੋਲਸਮ ਲੇਕ ਦੇ ਉੱਤੇ ਘੁੰਮਣ ਫਿਰਨ ਦੇ ਲਈ ਜਾਂਦੇ ਨੇ। ਉਹਨਾਂ ਨੇ ਜਿਹੜਾ ਰਿਸਟ੍ਰਿਕਸ਼ਨਸ ਜਿਹੜੀਆਂ ਉਹ ਲਾ ਦਿੱਤੀਆਂ। ਕਹਿੰਦੇ ਵੀ ਉਹਨਾਂ ਨੇ 75% ਕਪੈਸਿਟੀ ਦੇ ਉੱਤੇ ਕੰਮ ਕਰਨਾ ਹੈ 4th ਆਫ ਜੁਲਾਈ ਦੇ ਉੱਤੇ। ਜਿਨ੍ਹਾਂ ਨੇ ਵੀ ਜਾਣਾ ਹੈ, ਜਿੰਨੀ ਰੈਗੂਲਰ ਕਪੈਸਿਟੀ ਉਸ ਦੀ ਹੁੰਦੀ ਆ, ਉਸ ਦੇ ਮਹਿਜ 75% ਲੋਕਾਂ ਨੂੰ ਹੀ ਜਿਹੜਾ ਉਹ ਅਲਾਓ ਕਰਨਗੇ। ਸੋ ਇਹਦੇ ਨਾਲ ਇਹਦਾ ਮਤਲਬ ਇਹੀ ਆ ਵੀ ਜੇ ਕਿਸੇ ਨੇ ਉੱਥੇ ਜਾਣਾ ਹੀ ਆ, ਘੁੰਮਣਾ ਫਿਰਨਾ ਹੀ ਆ, ਆਪਣੀਆਂ ਜਿਹੜੀਆਂ ਬੋਟਸ ਵਗੈਰਾ ਲੈ ਕੇ ਜਾਂਦੇ ਨੇ ਲੋਕ, ਕਾਫੀ ਇੰਜੋਏ ਕਰਦੇ ਹੁੰਦੇ ਆ ਵੀਕਐਂਡ ਦੇ ਉੱਤੇ, ਉਹਨਾਂ ਨੂੰ ਫਿਰ ਟਾਈਮ ਦੇ ਨਾਲ ਜਿਹੜਾ ਉਹ ਜਾਣਾ ਪੈਣਾ ਆ। ਅਤੇ ਕਹਿੰਦੇ ਵੀ ਕਈ ਥਾਵਾਂ ਦੇ ਉੱਤੇ ਤੁਹਾਨੂੰ ਕਲੋਜ਼ਰ, ਬੰਦ ਚੀਜ਼ਾਂ, ਅਤੇ ਕਈ ਥਾਵਾਂ ਦੇ ਉੱਤੇ ਤੁਹਾਨੂੰ ਡਿਲੇਜ਼ ਜਿਹੜੇ ਆ ਇਸ ਵੀਕਐਂਡ ਦੇ ਉੱਤੇ ਉਹ ਮਿਲਣਗੇ। ਜੀ, ਅਗਲੀ ਖਬਰ ਫ੍ਰਿਜ਼ਨੋ ਤੋਂ ਆ ਰਹੀ ਆ। ਫ੍ਰਿਜ਼ਨੋ ਦੇ ਵਿੱਚ ਫੈਕਸ ਜਿਹੜੀ ਕੰਪਨੀ ਆ, ਉਹ ਉੱਥੇ ਦੀ ਬੱਸ ਸਰਵਿਸ ਆ, ਉਹਦੇ ਕਹਿੰਦੇ ਜਿਹੜੇ ਇੰਪਲਾਈਜ਼ ਆ ਉਹ ਪੋਜ਼ੀਟਿਵ ਪਾਏ ਗਏ ਹੈਗੇ ਕਰੋਨਾ ਵਾਇਰਸ ਦੇ ਨਾਲ। ਫੈਕਸ ਦੇ ਆਫੀਸ਼ੀਅਲਸ ਨੇ ਦੱਸਿਆ ਵੀ ਪਹਿਲਾ ਇੰਪਲਾਈ ਜਿਹੜਾ ਆ ਜੂਨ 27 ਨੂੰ ਕਰੋਨਾ ਵਾਇਰਸ ਦੇ ਨਾਲ ਪੋਜ਼ੀਟਿਵ ਪਾਇਆ ਗਿਆ ਸੀ। ਦੂਜਾ ਇੰਪਲਾਈ ਜਿਹੜਾ ਜੂਨ 29 ਨੂੰ ਜਿਹੜਾ ਕਰੋਨਾ ਵਾਇਰਸ ਨਾਲ ਪੋਜ਼ੀਟਿਵ ਪਾਇਆ ਗਿਆ ਸੀ। ਸੋ ਫ੍ਰਿਜ਼ਨੋ ਕਾਉਂਟੀ ਦੇ ਹੈਲਥ ਆਫੀਸ਼ੀਅਲਸ ਨੇ ਸਾਰਾ ਹੀ ਇਹ ਜਿਹੜਾ ਉੱਥੇ ਦਾ ਬੱਸਾਂ ਵਾਲਾ ਸਿਸਟਮ ਆ, ਬੱਸ ਸਰਵਿਸਿਜ਼ ਆ, ਉਹਨਾਂ ਨੂੰ ਕੁਆਰੰਟੀਨ ਕਰਨ ਦੇ ਹੁਕਮ ਦਿੱਤੇ ਹੈਗੇ ਆ। ਅਤੇ ਨਾਲ ਦੀ ਨਾਲ ਜਿਹੜੇ ਲੋਕ ਆ, ਜਿਹੜੇ ਰਾਈਡਰਸ ਆ, ਉਹਨਾਂ ਨੂੰ ਬੇਨਤੀ ਵੀ ਕੀਤੀ ਆ ਵੀ ਕੋਈ ਵੀ ਜਿਹੜਾ ਬੱਸ ਦੇ ਉੱਤੇ ਚੜ੍ਹੂਗਾ ਉਸ ਨੂੰ ਫੇਸ ਮਾਸਕ ਜਿਹੜਾ ਪਾਉਣਾ ਪਊਗਾ। ਜੀ, PG&E ਕਹਿੰਦੇ ਜੀ ਅੱਜ ਬੈਂਕਰਪਸੀ ਸਾਗੇ ਤੋਂ ਬਾਹਰ ਜਿਹੜੀ ਉਹ ਨਿਕਲੀ ਆ। ਉਹਨਾਂ ਨੇ $5 ਬਿਲੀਅਨ ਜਿਹੜੇ ਆ ਵਾਈਲਡ ਫਾਇਰ ਫੰਡ ਦੇ ਵਿੱਚ ਜਿਹੜੇ ਉਸ ਦੇ ਵਿੱਚ ਪੇ ਕੀਤੇ ਆ ਅਤੇ ਬੈਂਕਰਪਸੀ ਤੋਂ ਉਹ ਬਾਹਰ ਆਏ ਨੇ। ਚੈਪਟਰ 11 ਬੈਂਕਰਪਸੀ ਜਿਹੜੀ ਆ ਇਹਨਾਂ ਨੇ ਆਲਰੇਡੀ ਜਿਹੜੀ ਅਨਾਊਂਸ ਕੀਤੀ ਹੋਈ ਸੀ। ਕਹਿੰਦੇ ਵੀ ਇਸ ਦੇ ਵਿੱਚੋਂ $5.4 ਬਿਲੀਅਨ ਇਨੀਸ਼ੀਅਲ ਫੰਡ ਜਿਹੜੇ ਉਹ ਕੀਤੇ ਨੇ ਅਤੇ 22.19% ਆਫ ਸਟਾਕ ਜਿਹੜਾ ਇਸ ਟਰਸਟ ਦੇ ਵਿੱਚ ਜਿਹੜੇ ਵਾਈਲਡ ਫਾਇਰ ਦੇ ਵਿਕਟਮਸ ਹੈਗੇ ਆ ਉਹਨਾਂ ਦੇ ਲਈ ਜਿਹੜੇ ਉਹਨਾਂ ਨੇ ਇਸ ਦੇ ਵਿੱਚ ਪਾਏ ਹੈਗੇ ਨੇ। ਅਤੇ ਕਾਫੀ ਜਿਹੜਾ ਇੱਕ ਵੱਡਾ ਇਹਨਾਂ ਦੇ ਵੱਲੋਂ ਹੁਣ ਹਰਜੋਤ ਸਿੰਘ ਜੀ ਇਹ ਕਦਮ ਹੈਗਾ, ਮੀਲ ਪੱਥਰ ਹੈਗਾ ਆ, ਕਿਉਂਕਿ ਰੀਸੈਂਟਲੀ ਥੋੜ੍ਹੇ ਹਫ਼ਤੇ ਪਹਿਲਾਂ ਹੀ ਇਹਨਾਂ ਦੇ ਲਈ ਜਿਹੜੇ ਅਨਾਊਂਸ ਕੀਤਾ ਗਿਆ ਸੀਗਾ ਵੀ ਜਿਹੜੀ ਵਾਈਲਡ ਫਾਇਰ ਆ ਇਹਨਾਂ ਦੇ ਕਰਕੇ ਹੀ ਹੋਈ ਸੀ। ਇਨਫੈਕਟ ਇਹਨਾਂ ਦੇ CEO ਨੇ ਖੁਦ ਜਿਹੜਾ ਉਹ ਮੰਨਿਆ ਸੀ ਵੀ ਜਿਹੜਾ ਪੈਰਾਡਾਈਸ ਟਾਊਨ ਆ ਉਹ ਇਹਨਾਂ ਦੇ ਉਪਕਰਨਾਂ ਦੀ ਜਿਹੜੀ ਆ ਕਹਿ ਲਓ ਵੀ ਖਰਾਬੀ ਕਰਕੇ ਉਹ ਲੱਗੀ ਸੀ ਅੱਗ, ਅਤੇ ਉਹਦੇ ਕਰਕੇ ਉਹ ਕਾਫੀ 70 ਤੋਂ ਵੱਧ ਲੋਕ ਜਿਹੜੇ ਉਦੋਂ ਮਾਰੇ ਗਏ ਸੀਗੇ। ਸੋ ਹੁਣ ਦੇਖਦੇ ਹਾਂ ਹਰਜੋਤ ਸਿੰਘ ਜੀ ਆਉਣ ਵਾਲੇ ਸਮੇਂ ਦੇ ਵਿੱਚ PG&E ਦੀ ਕਾਰਜਕਾਰੀ ਜਿਹੜੀ ਉਹ ਕਿੱਦਾਂ ਦੀ ਰਹੇਗੀ। ਆਲਰੇਡੀ ਜਿਹੜਾ ਫਾਇਰ ਸੀਜ਼ਨ ਆ ਉਹ ਆਪਣੇ ਸਿਰ ਦੇ ਉੱਤੇ ਹੈਗਾ ਆ। ਪਿਛਲੇ ਸਾਲ ਵੀ ਇਹਨਾਂ ਨੇ ਕਈ ਥਾਵਾਂ ਦੇ ਉੱਤੇ ਜਿਹੜੇ ਪਹਿਲਾਂ ਹੀ ਬਿਜਲੀ ਬੰਦ ਕਰਨ ਦੇ ਪ੍ਰੋਗਰਾਮ ਆ ਉਹ ਚਾਲੂ ਕੀਤੇ ਸੀ, ਅਤੇ ਲੱਗਦਾ ਇਸ ਸਾਲ ਵੀ ਇਸੇ ਤਰੀਕੇ ਦੇ ਨਾਲ ਹੀ ਇਹਨਾਂ ਦਾ ਕੰਮ ਚੱਲਦਾ ਰਹੇਗਾ। ਅਗਲੀ ਖਬਰ ਜਿਹੜੀ ਬੇਕਰਸਫੀਲਡ ਤੋਂ ਆ ਰਹੀ ਆ, ਉਹ ਬੇਕਰਸਫੀਲਡ ਦੇ ਵਿੱਚ ਬੈਂਕ ਆਫ ਅਮਰੀਕਾ ਜਿਹੜੀ ਆ ਉਹ ਕਾਫੀ ਲੋਕੇਸ਼ਨਾਂ ਤੋਂ
ਆਪਣੇ ਆਫਿਸਸ ਬੰਦ ਕਰਨ ਜਾ ਰਹੀ ਆ। ਉਹਨਾਂ ਨੇ ਉਹਦਾ ਰੀਜ਼ਨ ਇਹ ਦੱਸਿਆ ਵੀ ਸਾਡੇ ਜਿਹੜੇ ਸਟਾਫਿੰਗ ਆ ਉਹ ਬਹੁਤ ਸ਼ਾਰਟੇਜ ਆ, ਜਿਹੜੇ EMPLOYEE ਆ ਉਹ ਕੰਮ ਕਰਨ ਹੀ ਨਹੀਂ ਆ ਰਹੇ। ਇਹਦੇ ਕਰਕੇ ਉਹਨਾਂ ਨੂੰ ਜਿਹੜੀਆਂ ਬੈਂਕਾਂ ਆ ਉਹ ਬੰਦ ਕਰਨੀਆਂ ਪੈਣਗੀਆਂ। ਪਰ ATM ਕਹਿੰਦੇ ਵੀ ਜਿਹੜੇ ਆ ਬਾਹਰ ਉਹ ਕੰਮ ਕਰ ਰਹੇ ਹੈਗੇ ਆ। ਜੀ, ਉੱਧਰ ਹਰਜੋਤ ਸਿੰਘ ਜੀ 4th of ਜੁਲਾਈ ਦੇ ਉੱਤੇ ਜਿਨ੍ਹਾਂ ਥਾਵਾਂ ਦੇ ਉੱਤੇ ਪਟਾਕੇ ਜਿਹੜੇ ਅਲਾਊਡ ਨੇ ਉੱਥੇ ਕਹਿੰਦੇ ਆ ਵੀ ਬਹੁਤ ਜ਼ਿਆਦਾ ਸੇਲ ਜਿਹੜੀਆਂ ਉਹ ਹੋਈਆਂ ਨੇ। ਪੈਂਡੈਮਿਕ ਦੇ ਦੌਰਾਨ ਲੋਕ ਘਰੇ ਨੇ, ਕੁਛ ਨਾ ਕੁਛ ਜਿਹੜਾ ਉਹ ਕਰਨਾ ਚਾਹੁੰਦੇ ਨੇ, ਸੋ ਕਹਿੰਦੇ ਵੀ ਬਹੁਤ ਸਾਰੇ ਲੋਕਾਂ ਨੇ ਫਾਇਰ ਵਰਕਸ ਜਿਹੜੇ ਖਰੀਦੇ ਆ। ਆਪਣੇ ਏਰੀਏ ਵਿੱਚ ਜਿੱਥੇ ਅਲਾਊਡ ਵੀ ਨਹੀਂ ਹੈਗੇ ਚਲਾਉਣੇ, ਆਪਾਂ ਰੋਜ਼ਾਨਾ ਰਾਤ ਨੂੰ ਪਟਾਕੇ ਚੱਲਣ ਦੀਆਂ ਆਵਾਜ਼ਾਂ ਇੱਥੇ ਜਿਹੜੇ ਉਹ ਸੁਣ ਰਹੇ ਨੇ ਕਿ ਸੈਨੋਜ਼ੇ ਦੇ ਅਧਿਕਾਰੀਆਂ ਨੇ ਆਲਰੇਡੀ ਦੱਸਿਆ ਆ ਵੀ ਸਾਨੂੰ ਬਹੁਤ ਜ਼ਿਆਦਾ ਕੰਪਲੇਂਟਸ ਆ ਰਹੀਆਂ ਨੇ। ਕਹਿੰਦੇ ਵੀ ਲੋਕਾਂ ਦੇ ਕੰਨ ਐਕਚੁਅਲ 'ਚ ਵੱਜ ਨਹੀਂ ਰਹੇ, ਐਕਚੁਅਲ 'ਚ ਲੋਕ ਜਿਹੜੇ ਬਹੁਤ ਜ਼ਿਆਦਾ ਨਜਾਇਜ਼ ਤੌਰ ਨਾਲ ਪਟਾਕੇ ਜਿਹੜੇ ਉਹ ਚਲਾ ਰਹੇ ਨੇ। ਅਤੇ ਇਹਨਾਂ ਨੇ ਕਿਹਾ ਵੀ ਅਸੀਂ ਇਨਫੋਰਸਮੈਂਟ ਸਪੈਸ਼ਲ ਫੋਰਸ ਜਿਹੜੀ ਬਣਾਉਣੀ ਆ। ਹੁਣ ਇਹ ਨਹੀਂ ਪਤਾ ਵੀ ਉਹ ਕਿੰਨੇ ਕੁ ਲੋਕ ਨੂੰ ਜਿਹੜਾ ਇਸ ਦੇ ਵਿੱਚ ਫੜ ਕੇ ਜੁਰਮਾਨਾ ਜਿਹੜਾ ਉਹ ਕਰਨ ਦੇ ਵਿੱਚ ਕਾਮਯਾਬ ਰਹਿਣਗੇ। ਜੀ, ਸਾਡਾ ਸਮਾਂ ਵੀ ਸਮਾਪਤ ਹੈ। ਜਾਂਦੇ ਜਾਂਦੇ ਫਰੀਮੌਂਟ ਦੀ ਖਬਰ ਸਾਂਝੀ ਕਰਦੇ ਜਾਈਏ। ਫਰੀਮੌਂਟ ਕੈਲੀਫੋਰਨੀਆ ਦੇ ਵਿੱਚ 4 ਜੁਲਾਈ ਨੂੰ ਸਿੱਖਸ ਫॉर ਹਿਊਮੈਨਿਟੀ ਆਰਗੇਨਾਈਜੇਸ਼ਨ ਸਿੱਖਾਂ ਦੀ ਗੁਰਦੁਆਰਾ ਸਾਹਿਬ ਫਰੀਮੌਂਟ ਹਿਊਮਨ ਸਰਵਿਸਿਜ਼ ਸਿਟੀ ਆਫ ਫਰੀਮੌਂਟ ਇਹਨਾਂ ਵੱਲੋਂ ਰਲ ਕੇ ਜਿਹੜਾ ਆ 500 ਤੋਂ ਵੱਧ ਫੈਮਿਲੀਜ਼ ਨੂੰ ਕਾਫੀ ਵੱਡੇ ਫੂਡ ਦੇ ਬੈਗ ਜਿਹੜੇ ਆ ਉਹ ਦਿੱਤੇ ਜਾਣਗੇ। ਜੁਲਾਈ 4 ਨੂੰ ਸ਼ਨੀਚਰਵਾਰ ਸਵੇਰੇ 10:30 ਵਜੇ ਤੋਂ ਲੈ ਕੇ 1:30 ਵਜੇ ਤਾਈਂ। ਅਤੇ ਉੱਥੇ ਜਿਹੜੇ ਆ ਕਾਫੀ ਮੀਡੀਆ ਵੀ ਹੋਊਗਾ ਅਤੇ ਨਾਲ ਦੀ ਨਾਲ ਫਰੀਮੌਂਟ ਸਿਟੀ ਤੋਂ ਮੇਅਰ, ਹੋਰ ਸਿਟੀ ਕੌਂਸਲ ਮੈਂਬਰਸ ਵੀ ਪ੍ਰੈਜ਼ੈਂਟ ਹੋਣਗੇ। ਸੋ ਉਹਨਾਂ ਵੱਲੋਂ ਵੀ ਬੇਨਤੀ, ਜੇ ਕੋਈ ਆਪਣਾ ਏਰੀਏ ਦੇ ਵਿੱਚ ਭੈਣ ਭਰਾ ਉੱਥੇ ਸੇਵਾ ਕਰਨੀ ਚਾਹੁੰਦਾ ਹੈਗਾ ਆ ਅਤੇ ਜ਼ਰੂਰ ਤੁਸੀਂ ਉਹਨਾਂ ਦੇ ਨਾਲ ਜੁਆਇਨ ਕਰ ਸਕਦੇ ਆ। ਜੁਲਾਈ 4 10:30 ਵਜੇ ਤੋਂ ਲੈ ਕੇ 1:30 ਵਜੇ ਤਾਈਂ। ਅਤੇ ਐਡਰੈਸ ਹੈਗਾ 39155 ਲਿਬਰਟੀ ਸਟਰੀਟ ਫਰੀਮੌਂਟ। ਇੱਥੇ ਜਿਹੜੇ ਆ ਡੋਨੇਸ਼ਨ ਦਿੱਤੀ ਜਾਊਗੀ। 500 ਤੋਂ ਵੱਧ ਫੈਮਲੀਆਂ ਨੂੰ ਜਿਹੜਾ ਫੂਡ ਆ ਉਹ ਦਿੱਤਾ ਜਾਊਗਾ ਪੈਕੇਜ ਦੇ ਵਿੱਚ। ਜੀ, ਅਤੇ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਜਾਂਦੇ ਜਾਂਦੇ ਦੱਸ ਜੇ ਵੀ ਸਟਾਕ ਮਾਰਕੀਟ ਅੱਜ 92 ਪੁਆਇੰਟ ਉੱਤੇ ਜਿਹੜੀ ਉਹ ਬੰਦ ਹੋਈ 25,827 ਦੇ ਉੱਤੇ। ਨੈਸਡੈਕ ਦੇ ਵਿੱਚ 53 ਪੁਆਇੰਟਾਂ ਦਾ ਵਾਧਾ ਹੋਇਆ 10,207 ਦੇ ਉੱਤੇ। ਅਤੇ ਨਾਲ ਹੀ ਜਿਹੜੀ S&P 3130 ਦੇ ਉੱਤੇ ਜਿਹੜੀ ਉਹ ਬੰਦ ਹੋਈ 14 ਪੁਆਇੰਟਾਂ ਦਾ ਉਸ ਦੇ ਵਿੱਚ ਵਾਧਾ ਦੇਖਿਆ ਗਿਆ। ਟੈਸਲਾ ਦੇ ਸ਼ੇਅਰ ਅੱਜ ਜਿਹੜੇ ਆ ਕਾਫੀ ਜ਼ਿਆਦਾ ਛਲਾਂਗ ਜਿਹੜੀ ਉਸਨੇ ਮਾਰੀ ਆ। ਉਹ ਕਈ ਹੋਰ ਉਸ ਦੀਆਂ ਜਿਹੜੀਆਂ ਵੱਡੀਆਂ ਪੁਰਾਣੀਆਂ ਕੰਪਨੀਆਂ ਉਹਨਾਂ ਦੇ ਤੋਂ ਜਿਹੜਾ ਹੋ ਉੱਤੇ ਲੰਘ ਗਏ ਆ। ਸੋਨੇ ਦੀ ਕੀਮਤ $1786 ਜਿਹੜੀ ਆ ਪ੍ਰਤੀ ਆਊਂਸ ਜਿਹੜੀ ਉਹ ਰਹੀ। $1 ਦੀ ਕੀਮਤ 74 ਰੁਪਏ 75 ਪੈਸੇ ਭਾਰਤੀ ਰੁਪਈਏ ਦੇ ਮੁਕਾਬਲੇ ਜਿਹੜੀ ਰਹੀ। ਅਤੇ $1 ਦੀ ਕੀਮਤ $1.36 ਕੈਨੇਡੀਅਨ ਡਾਲਰ ਜਿਹੜੀ ਆ ਉਹ ਰਹੀ ਆ। ਜੀ, ਜਿਹਦੇ ਨਾਲ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ